अस्सलाम वालेकुम। लो जी, एक होर फाल्स फ्लैग कर छड्डिया जे तुहाडी पाक फौज ने। हाँ जी, क्योंकि पाक फौज जिहड़ी आ ਉਹ ਬਹੁਤ ਮਸ਼ਹੂਰ ਹੈ ਜਨਾਬ ਇੱਦਾਂ ਦੇ ਫਾਲਸ ਫਲੈਗ ਆਪਣੇ ਹੀ ਲੋਕਾਂ ਦੇ ਖਿਲਾਫ ਕਰਨ ਵਾਸਤੇ, ਖਾਸ ਤੌਰ ਤੇ ਪੀਟੀਆਈ ਦੇ ਖਿਲਾਫ। ਜਿੱਦਾਂ ਫਾਲਸ ਫਲੈਗ ਇਹਨਾਂ ਨੇ 9 ਮਈ ਦਾ ਕੀਤਾ ਫਾਲਸ ਫਲੈਗ ਆਪਰੇਸ਼ਨ ਹੈ ਜੀ, ਆਪ ਹੀ ਸਾਰਾ ਕ੍ਰੀਏਟ ਕਰਕੇ ਹਿਸਾਬ ਕਿਤਾਬ ਲਾ ਕੇ ਤੇ ਪੀਟੀਆਈ ਦਾ 20,000 ਬੰਦਾ ਜਨਾਬ ਫੜ ਲਿਆ। ਘਰਾਂ ਦਾ ਚਾਦਰ ਚਾਰ ਦੀਵਾਰੀ ਕਿੱਦਾਂ ਪਮਾਲ ਕੀਤੀ ਗਈ। ਤੇ ਜਦੋਂ ਵਾਰੀ ਆਈ ਜਨਾਬ ਸਾਬਤ ਕਰਨ ਦੀ ਕਿ ਲਿਆਓ ਸੀਸੀਟੀਵੀ ਫੁਟੇਜ ਗੈਪ, ਉਹ ਨਹੀਂ ਹੈ। ਕਿਉਂ? ਆਪ ਫੜੇ ਜਾਣਗੇ ਕਿਉਂਕਿ ਅਸੀਂ ਆਪ ਦੇਖੇ ਟਰੱਕਾਂ ਤੋਂ ਉਤਰਦੇ ਹੋਏ ਫੌਜੀ ਜਿਨ੍ਹਾਂ ਨੇ ਉੱਥੇ ਅੱਗਾਂ ਲਾਈਆਂ, ਜਿਨ੍ਹਾਂ ਨੇ ਉੱਥੇ ਕਾਰਵਾਈ ਕੀਤੀ ਸਾਦਾ ਕੱਪੜਿਆਂ ਦੇ ਵਿੱਚ। ਬਈ ਦਿਖਾਓ ਨਾ, ਲਿਆ ਨਾ ਸੀਸੀਟੀਵੀ ਫੁਟੇਜ। ਖਾਨ ਸਾਹਿਬ ਵੀ ਕਹਿੰਦੇ ਰਹੇ ਕਿਉਂਕਿ ਫਾਲਸ ਫਲੈਗ ਸੀਗਾ। ਫਾਲਸ ਫਲੈਗ ਦੇ ਜਿਹੜੇ ਪੈਰ ਨਹੀਂ ਹੁੰਦੇ ਆ, ਜਿਨ੍ਹਾਂ ਦੇ ਆਪਣੇ ਇਤਿਹਾਦੀ ਜਿਹੜੇ ਜਨਰਲਾਂ ਦੇ, ਉਹ ਕਹਿ ਰਹੇ ਆ ਕਿ ਵੀ ਫਾਲਸ ਫਲੈਗ ਸੀਗਾ। ਪੀਟੀਆਈ ਨੂੰ ਖ਼ਤਮ ਕਰਨ ਦੇ ਚੱਕਰ ਦੇ ਵਿੱਚ ਆਹ ਸਾਰਾ ਕੁਝ ਕੀਤਾ ਗਿਆ। ਔਰ ਜਿਹੜੀ ਉਸ ਤੋਂ ਪਹਿਲੇ ਤੁਸੀਂ ਦੇਖ ਲਓ, ਜਿਹੜੀ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਹੋਈ ਆ ਜ਼ਿਲੇ ਸ਼ਾਹ ਦੀ, ਮਾਸੂਮ ਆਦਮੀ ਨੂੰ ਕਿਸ ਤਰ੍ਹਾਂ ਟਾਰਚਰ ਕਰਕੇ ਇਹਨਾਂ ਨੇ ਮਾਰਿਆ, ਕਿਸ ਤਰ੍ਹਾਂ ਬੇਗੈਰਤੀ ਬੇਸ਼ਰਮੀ ਕੀਤੀ। ਔਰ ਇਸ ਤੋਂ ਬਾਅਦ ਹੁਣ ਦੂਸਰਾ ਜ਼ਿਲੇ ਸ਼ਾਹ ਜਿਹੜਾ ਪੀਟੀਆਈ ਦਾ, ਉਹਨੂੰ ਫੜ ਕੇ ਫਾਇਰਿੰਗ ਕਰਕੇ ਉਹਨੂੰ ਜਿਹੜਾ ਨਾ ਉੱਥੇ ਉਹ ਹਲਾਕ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਕੈਸੀ ਬੇਗੈਰਤੀ ਬੇਸ਼ਰਮੀਆਂ। ਇਹ ਬਿਲਕੁਲ ਪਾਗਲ ਹੋ ਚੁੱਕੇ ਨੇ, ਇਹ ਵਹਿਸ਼ੀ ਦਰਿੰਦੇ ਹੋ ਚੁੱਕੇ ਨੇ ਜਰਨੈਲ ਜਿਹੜੇ ਨੇ। ਇਹਨਾਂ ਨੂੰ ਜਿਹੜਾ ਨਾ ਸਿਰਫ ਇੱਕੋ ਹੀ ਹੁਣ ਚੀਜ਼ ਆ ਕਿ ਬਈ ਕਿਸੇ ਤਰ੍ਹਾਂ ਕੌਮ ਨੂੰ ਡਰਾ ਦਿਓ, ਧਮਕਾ ਦਿਓ, ਪੀਟੀਆਈ ਨੂੰ ਬਿਲਕੁਲ ਖਾਮੋਸ਼ ਕਰਾ ਦਿਓ। ਕਿਉਂ ਸਾਰਾ ਕੁਝ ਕਰਵਾ ਦਿਓ? ਕਿਉਂਕਿ ਜਨਾਬ ਅਗਰ ਅਸੀਂ ਇਮਰਾਨ ਖਾਨ ਨਾਲ ਕੁਛ ਵੀ ਕਰ ਗੁਜ਼ਰੀਏ, ਜੋ ਇਹ ਕਰਨਾ ਚਾਹੁੰਦੇ ਨੇ ਜਾਂ ਇਹ ਕਰ ਗੁਜ਼ਰੇ ਨੇ, ਕੋਈ ਨੁਕਸਾਨ ਇਮਰਾਨ ਖਾਨ ਨੂੰ ਪਹੁੰਚਾ ਚੁੱਕੇ ਨੇ ਜਾਂ ਕੁਛ ਅੱਗੇ ਕਰਨਾ ਚਾਹ ਰਹੇ ਨੇ, ਅੱਲਾ ਨਾ ਕਰੇ, ਉਹਦੇ ਲਈ ਗਰਾਊਂਡ ਜਿਹੜੀ ਹੈ ਨਾ ਹਮਵਾਰ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਡਰਾਤਾ ਜਾਏ। ਦੇਖੋ ਆ ਸਾਡੇ GHQ ਜਿਹੜਾ ਇਹਨਾਂ ਦਾ ਚਕਲਾ ਸਭ ਤੋਂ ਵੱਡਾ, ਉਹ ਚਕਲੇ ਦੇ ਕੋਲ ਜਿਹੜਾ ਨਾ ਗੁਜ਼ਰਿਆ ਤੇ ਅਸੀਂ ਉੱਥੇ ਫੜਕਾਤਾ। ਦੇਖੋ ਆ ਹੋਰ ਕਿਸੇ ਦੀ ਜ਼ਰੂਰਤ ਹੋਈ ਨਹੀਂ ਕਿ ਕਿਸੇ ਨੇ ਇੱਥੇ ਆ ਕੇ ਇhtਜਾਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰ੍ਹਾਂ 9 ਮਈ ਦੇ ਵਿੱਚ ਕੀਤੀ। ਐਸਾ ਕਿੱਦਾਂ ਕੀਤਾ? ਹਾਂਜੀ, ਬੰਦੇ ਅਸੀਂ ਉੱਥੇ ਫੜਕਾਏ। ਹੁਣ ਆ ਜਿਹੜਾ ਕੋਈ ਮਾਸੂਮ ਆਦਮੀ, ਯਾਰ ਅਸੀਂ ਇਹਨਾਂ ਤੇ ਕਿੱਦਾਂ ਇਤਬਾਰ ਕਰੀਏ ਕਿ ਦਹਿਸ਼ਤਗਰਦ ਸੀਗਾ? ਉਹ ਲਿਆਓ ਨਾ ਸੀਸੀਟੀਵੀ ਫੁਟੇਜ ਦਿਖਾਓ। ਆ ਜਿਹੜੇ ਸਰਕਾਰੀ ਲੱਗੇ ਹੋਏ ਆ ਬਗੈਰਤ ਬੇਸ਼ਰਮ, ਆ ਖਾਸ ਤੌਰ ਤੇ ਆ ਜੰਟਿਆਣੇ ਕੋਲ ਬਾਂਦਰ ਆ ਕੇ ਲੱਗਾ ਹੋਇਆ ਬਕਵਾਸ ਕਰਨ, ਉਹ ਸੀਸੀਟੀਵੀ ਫੁਟੇਜ ਚਲਾਓ ਨਾ। ਕਿੱਥੇ ਆ ਜਿੱਥੇ ਇਸ ਬੰਦੇ ਨੇ ਅਹਿਲਕਾਰ ਤੇ ਫਾਇਰਿੰਗ ਕੀਤੀ, ਔਰ ਜਿਸ ਅਹਿਲਕਾਰ ਤੇ ਫਾਇਰਿੰਗ ਕੀਤੀ ਉਹ ਕਿੱਥੇ ਆ? ਇਸ ਟਾਈਮ ਹਸਪਤਾਲ ਦੇ ਵਿੱਚ ਆ, ਉਹਦੇ ਤੇ ਵੀ ਫਾਇਰਿੰਗ ਹੋਈ ਨਾ, ਉਹ ਕਿੱਦਾਂ ਬਚ ਗਿਆ? ਉਹ ਕੀ ਹਿਸਾਬ ਕਿਤਾਬ? ਉਹ ਲਿਆਓ ਸਾਹਮਣੇ ਦਿਖਾਓ ਕੀ ਆ, ਫੁਟੇਜ ਲਿਆਓ। ਨਹੀਂ, ਕੋਈ ਨਹੀਂ, ਸਿਰਫ ਆ ਬਗੈਰਤੀ ਬੇਸ਼ਰਮੀ ਇਲਜ਼ਾਮਾਤ ਲਾ ਕੇ ਨਾਲ ਤਸਵੀਰਾਂ ਚਲਾਈਆਂ ਜਾ ਰਹੀਆਂ ਕਿ ਜੀ ਉਹ ਪੀਟੀਆਈ ਦਾ ਬੰਦਾ ਸੀਗਾ, ਉਹ ਪੀਟੀਆਈ ਦੇ ਨਾਲ ਸੀਗਾ। ਜਨਾਬ ਦੇਖੋ ਉਹਦੀਆਂ ਤਸਵੀਰਾਂ ਇhtਜਾਜ ਦੇ ਵਿੱਚ ਵੀ ਸ਼ਾਮਿਲ ਸੀ। ਇੱਕ ਪਾਸੇ ਦਿਖਾਇਆ ਜਾ ਰਿਹਾ ਕਿ ਉਹ ਕਿਸੇ ਮੁਜ਼ਾਹਰੇ ਦੇ ਵਿੱਚ ਜਿੱਥੇ ਇਹਨਾਂ ਨੇ ਲਾਠੀ ਚਾਰਜ ਹੋਇਆ ਪੀਟੀਆਈ ਦੇ ਵਰਕਰਾਂ ਤੇ, ਉਹ ਗੁਲੇਲ ਲੈ ਕੇ ਲੱਗਾ ਹੋਇਆ, ਗੁਲੇਲ ਲੈ ਕੇ ਪੱਥਰ ਛੱਡ ਰਿਹਾ। ਹੁਣ ਜਿਹਦੇ ਹੱਥ 'ਚ ਗੁਲੇਲ ਆ ਉਹਦੇ ਕੋਲੋਂ ਬੰਦੂਕ ਬਰਾਮਦ ਕਰਵਾ ਰਹੇ। ਅੰਦਾਜ਼ਾ ਕਿ ਬਈ ਅਗਰ ਉਹ ਇੱਦਾਂ ਦਾ ਕੋਈ ਦਹਿਸ਼ਤਗਰਦ ਹੁੰਦਾ ਤਾਂ ਉਦੋਂ ਵੀ ਉਹ ਬੰਦੂਕ ਇਸਤੇਮਾਲ ਕਰਦਾ। ਦਹਿਸ਼ਤਗਰਦ ਜਿਹੜਾ ਉਹ ਗਲੇਲ ਇਸਤੇਮਾਲ ਨਹੀਂ ਕਰਦਾ, ਗਲੇਲ 'ਚ ਪੱਥਰ ਪਾ ਕੇ ਗਲੇਲ ਸੁੱਟ ਰਿਹਾ। ਇਹ ਤਾਂ ਫਲਸਤੀਨੀ ਕਰਦੇ ਉੱਥੇ ਹੈ। ਇਹ ਮੁਜ਼ਾਹਮਤ ਜਿਹੜੀ ਆ ਪੀਸਫੁਲ ਮੁਜ਼ਾਹਮਤ ਹੁੰਦੀ ਆ, ਲੇਕਿਨ ਆ ਬਗੈਰਤਾ ਬੇਸ਼ਰਮਾਂ ਦੇ ਉੱਤੇ ਬੰਦੂਕ ਪਾਈ, ਨਾਲ ਉਹਦੇ ਕੋਲ ਸਮਾਨ ਕੀ ਕੱਢਿਆ? ਪੀਟੀਆਈ ਦਾ ਝੰਡਾ ਲੈ ਕੇ ਆਇਆ ਜਨਾਬ, ਉੱਥੇ ਪੈਕ ਕਰਕੇ ਜਨਾਬ ਪੀਟੀਆਈ ਦਾ ਝੰਡਾ ਔਰ ਬੈਜਿਸ ਔਰ ਇਹ ਉਹ। ਅੱਛਾ, ਉਹਦਾ ਦਿਮਾਗ ਖਰਾਬ ਸੀਗਾ। ਮਤਲਬ ਇੱਦਾਂ ਦਾ ਕੰਮ, ਮੇਰਾ ਮਤਲਬ ਅਗਰ ਕੋਈ ਕਰਨ ਜਾ ਵੀ ਰਿਹਾ ਗਲਤ ਕੰਮ ਤੇ ਉਹ ਪੀਟੀਆਈ ਦਾ ਝੰਡਾ ਲੈ ਕੇ ਜਾਏਗਾ ਨਾਲ। ਬਈ ਕੈਸੀ ਬਗੈਰਤੀ ਬੇਸ਼ਰਮ। ਉਹ ਜੀ ਮੋਬਾਈਲ ਉਹਦਾ ਡਾਟਾ ਕੱਢ ਲਿਆ, ਉਹਦੇ 'ਚ ਇਨਕਸ਼ਾਫ ਹੋ ਰਿਹਾ ਕਿ ਜੀ ਉਹ ਸੁਹੇਲ ਅਫਰੀਦੀ ਨਾਲ ਉਹਦਾ ਰਾਬਤਾ ਸੀ। ਓਏ ਹੋਏ ਹੋਏ, ਸੁਹੇਲ ਅਫਰੀਦੀ ਪਹਿਲੇ ਹੀ ਤੁਹਾਡਾ ਬੰਦਾ, ਹੁਣ ਉਹਨੂੰ ਤੁਸੀਂ ਹੋਰ ਹੀਰੋ ਬਣਾਉਣਾ। ਹਾਂਜੀ, ਆ ਕਾਹਦੇ ਵਾਸਤੇ ਕੀਤਾ ਗਿਆ? ਕਾਹਦੇ ਵਾਸਤੇ? ਬਗੈਰਤੀ ਬੇਸ਼ਰਮੀ ਕਰਕੇ ਇੱਕ ਜਾਨ ਜ਼ਾਇਆ ਕੀਤੀ ਗਈ ਆ ਫਾਲਸ ਫਲੈਗ ਆਪਰੇਸ਼ਨ ਦੇ ਵਿੱਚ। ਇਹ ਦੂਸਰਾ ਜ਼ਿਲੇ ਸ਼ਾਹ ਜਿਹੜਾ ਨਾ, ਉਹਨੂੰ ਵਿਚਾਰੇ ਨੂੰ ਸ਼ਹੀਦ ਕਰ ਦਿੱਤਾ ਬਗੈਰ ਕੋਈ, ਮੇਰਾ ਮਤਲਬ ਕੋਈ ਸਬੂਤ ਨਹੀਂ ਸਾਹਮਣੇ ਆ ਰਿਹਾ, ਸਿਰਫ ਇਹਨਾਂ ਦੀਆਂ ਗੱਲਾਂ ਨੇ। ਆ ਡੰਟੋਲੀ ਵਾਲਾ ਬਾਂਦਰ ਆ ਕੇ ਸਾਹਮਣੇ ਦੱਸ ਰਿਹਾ ਸਾਨੂੰ, ਔਰ ਬਾਂਦਰ ਦੀ ਗੱਲ ਤੇ ਕੌਣ ਇਤਬਾਰ ਕਰੇਗਾ? ਜਿਨ੍ਹਾਂ ਨੇ ਨਿਹੱਤੇ ਕਸ਼ਮੀਰੀਆਂ ਤੇ ਗੋਲੀਆਂ ਚਲਾਤੀਆਂ, ਉਹ ਕਸ਼ਮੀਰੀ ਅੱਜ ਵੀ ਖੜੇ ਆ ਦੇਖੋ, ਔਰ ਜ਼ੁਲਮ ਸਹਿ ਰਹੇ ਇਹਨਾਂ ਦਾ। ਇਹ ਜ਼ੁਲਮ ਕਰ ਰਹੇ ਨੇ ਉੱਥੇ ਨਿਹੱਤੇ ਕਸ਼ਮੀਰੀਆਂ ਦਾ, ਜਿਹਨਾਂ ਦਾ ਉੱਥੇ ਫਾਇਰਿੰਗ ਕਰਕੇ ਕਹਿੰਦੇ ਆ ਜੀ ਦਹਿਸ਼ਤਗਰਦ ਆ। ਇਸ ਇਹੀ ਕਹਿੰਦੇ ਦਹਿਸ਼ਤਗਰਦ। ਹੁਣ ਤੇ ਉਹ BBC ਵੀ ਰਿਪੋਰਟ ਕਰ ਰਿਹਾ ਕਿ ਇੱਕ ਬ੍ਰਿਟਿਸ਼ ਨੈਸ਼ਨਲ ਵੀ ਇਹਨਾਂ ਨੇ ਉੱਥੇ ਗੋਲੀ ਮਾਰ ਦਿੱਤੀ, ਉਹ ਵੀ ਦਹਿਸ਼ਤਗਰਦ ਸੀਗਾ।
कैसी बेगैरती बेशर्मी आ हुण अफवाज फ्लैग एडा वड्डा करके तो हुण डरान धमकाउण दी कोशिश। हुण तुसीं कहोगे यार समान कित्थे, समान दिखाया इन्हां ने जिहड़ा बरामद होया। हाँ जी समान बरामद होया, ओह समान जिहड़ा बरामद होया देखो, अस्करी झंडे, अस्करी बैजेस ते नाल अस्करी इन्हां दा जिहड़ा अपना सरबराह, हाँ जी जहनी मरीज ओह ते नाल ओहदी मशहूर। हर बंदा की है जी मजाक ना करे, की बंदा करे मैनूं दस्सो। आ बगैरती आ समान बरामद होया वो असल च यही समान, यकीन करो जिन्हें सारे पाकिस्तान च गंद पाया होया ना, जिन्हें बगैरती बेशर्मी फैलाई हुई है, वा वो समान हर जगह तो आ समान बरामद हो रहा। जिथे बरूद जिहड़ा ना वो इस्तेमाल हुंदा उहदे बाद जाके उत्थे चैक किया जाए तो इदां दा समान उत्थे बरामद हुंदा है जी कि आ बगैरती बेशर्मी इन्हां ने करवाई हुई है, इन्हां दी कीती हुई। हुण जनाब एक पूरा बड़ा प्लान बनाया गया वा कि किसी तरीके नाल जिहड़ा ना वो डरा, क्योंकि इन्हां नूं याद है कि कौम जिहड़ी आ अगर इमरान खान जिहड़ा वो किसी सिविलियन हुकूमत की कैद च नहीं गा, उन्होंने नवाज शरीफ शहबाज शरीफ ने कैद नहीं किया है, उन्होंने आसम मुनीर ने कैद किया है, उन्होंने इस फौज के जरनैलों ने कैद किया है, उहदे ते जुल्म कर रहे, उहदे ते जबर कर रहे, फौज कर रही। आर्मी चीफ जिहड़ा आसम मुनीर ਇਹ कर रहे। इमरान खान की स्टेटमेंट है कि मैनू जेल दे विच कुछ भी होया तो यदा जिम्मेदार जिहड़ा इहदा हिसाब वो आसम मुनीर तो लेना, ठीक है, तो रिस्पोंसिबल तो आसम मुनीर। तो ले आ जिहड़े बगैर बेशरम आके चूचे खा के आगे बगैरती बेशरमी कर रहे आ, इन्हां दा कुछ नहीं। तो वो उन्होंने हुण डर आ कि बई अगर इमरान खान ने असीं कुछ कर गुजरे हाँ या असीं कुछ करन जा रहे हैं, उहदे बाद की होएगा हिसाब भाई तुहाडे कोल लेना। किसी ने उत्थे वज़ीर आज़म हाउस नहीं जाना, क्योंकि उन्होंने कैद दे वो तो आप पुतली तमाशा ला के बैठे, आप पुतलियां ने। तो लोगों ने जिथे जाना ना, जिथों जाके हिसाब लैना, उत्थों ये डरे हुए कि यह ना होए लोग इत्थे आके हिसाब लै लैन साडे को, तो हिसाब इन्हां को दिता नहीं जाना। हाँ जी, तो फिर उत्थे दंद नादन दंज होया होना। इस तो पहले इन्होंने डरा दो, धमका दो कि बई आ देखो आ की आ बेगैरतियां बेशरमियां किदों छड्डणगे। आ सारियां कार्रवाइयां तुहाडियां जिहड़ियां ना फ्लॉप हो चुकियां, खत्म हो चुकियां। बंदे दे बच्चे बनो, इमरान खान की कैद तनहाई ख़त्म करो। तो अलहमदुलिल्लाह मैनू अजे तक यकीन है इमरान खान खैरियत नाल, ठीक है, लेकिन ये सिर्फ साडा यकीन है, साडी उम्मीद है, सानू पता कोई नहीं गा, क्योंकि प्रूफ ऑफ लाइफ कोई नहीं है। इस करके सारे मिल के सब तो पहले तो प्रूफ ऑफ लाइफ मंगो इन्हां को कि सानू इमरान खान का प्रूफ ऑफ लाइफ दिओ कि जिंदा भी एक नहीं। देखो आ बहुत बड़ी गल है, यकीन करो कि अल्लाह ना करे कोई इहो जी गेम इन्होंने कर दी हुई या करन जा रहे, सोच ऐसी है वे तो ये बर्बादी आ, ये पूरे पाकिस्तान वास्ते बर्बादी आ। और इसदा खमियाजा जिहड़ा ना ये पूरी फौज नूं भुगतना पैना। उत्ते बैठे चंद जरनैल नहीं, पूरी दी पूरी फौज नूं इसदा खमियाजा भुगतना पैना, क्योंकि कौमी लीडर आ और तुसीं उहनूं कैद रखिया, तुसीं उहनूं जिहड़ा ना जुल्म जबर उहदे ते कर रहे हो। इस सारा तुहाडे ते ही आना सिस्टम। हाँ, तो यह तुसीं सोच लवो। इस तो पहले कोई अकल नूं हत्थ मारो, उन्होंने रिहा करो इमरान खान नूं, उहदा इलाज करो होण दिओ, उहदी भैणां नाल मुलाकात करवाओ, उहदा खोलो सारा जिहड़ियां पाबंदियां लाइयां ने। ये बगैरती बेशर्मी कोई नहीं एक्सैप्ट करन लगा तुहाडी। लेकिन बाबा जी फरमांदे ने कि पुत्तर कुत्ते दी दुम आ। बाबा जी कहंदे पुत्तर कुत्ते दी दुम नूं 100 साल भी किते सीधे पैर च रखो ना तो उन्हें सीधा नहीं होना, उन्हें टेढ़ा ही रहना। तो हल इहदा जिहड़ा ना वो भाजी दुम कट्टनी पैनी है। कुत्ते की दुम कड्ढनी है, कुत्ता कड्ढना पैना, कुत्ता खूह चों कड्ढना पैना। जिहड़ा कुत्ता डिग्या मरिया साड़ मारिया उत्थे, वो हरामजादा कुत्ता जिहड़ा वो कुत्ते नूं कड्ढो खूह चों। बाबा जी कहंदे, बाबा जी कह रहे मैं नहीं कह रहा। कुत्ता जाता वो खूह चों नहीं निकलना ना, आ जुल्म आ जबर खत्म नहीं होना, आ बगैरती बेशर्मी खत्म नहीं होनी। इस तरह ही जिहड़ा ना हिसाब किताब चलदा रहना। तो उसदे बाद जनाब अगे माई जिहड़ी है, माई तंदूल वाली, माई जनरली तक्कियां वाली, वो अपनी दरखास्त पेश कर रही। कादी दरखास्त? वो कह रही है कि जनाब मैं सिर्फ पंजाब की खिदमत नहीं, मैं सिंध की ते दीगर सूबे की भी खिदमत करना चाहनी हाँ। हाँ, तो इस करके जरा ना वो मैनू कोई वजीर आजम, वो दरखास्त पा रही है कि भाई मैनू वजीर आजम बनाओ। आ खिदमत पंजाब की बहुत होगी, पंजाब च जिन्नी मैं बगैरती बेशर्मी उत्ते फैलाई है। हाँ, ये हुण पंजाब भर गया, नक्को नक आ गया। हुण मैनू वजीर आजम बनाओ ताकि मैं तबाही आ बगैरती बेशर्मी वाहियाती जिहड़ी मैं पूरे मुल्क च फैलावां जा। हाँ जी, और दरखास्त किनू कर रही है समझ नहीं आई भी ओपनली दरखास्त भी जाके जिथे मुलाकातां तुहाडीआं हुंदियां आपस दे विच
ਜਿੱਥੇ ਪਾਪੀ ਚੂਲੋ ਹੁੰਦੇ ਨੇ ਤੁਹਾਡੇ, ਉਹ ਪਾਪੀ ਚੂਲੋ ਦੇ ਦਰਮਿਆਨ ਹੀ ਕਰਦੇ ਹੋ ਖੁਆਇਸ਼ ਦਾ ਇਜ਼ਹਾਰ, ਉਦੋਂ ਜ਼ਿਆਦਾ ਚਾਂਸਿਸ ਹੈ ਕਿ ਉਦੋਂ ਮੰਨ ਵੀ ਲਵੇ ਬੇਸ਼ਰਮ ਆਦਮੀ। ਯਾਰ ਬੰਦਾ ਕੀ ਕਰੇ, ਦੱਸੋ ਯਾਰ ਬੰਦਾ ਕੀ ਕਰੇ। ਅਜੀਬੋ ਗਰੀਬ ਇਹਨਾਂ ਦੀਆਂ ਜਿਹੜੀਆਂ ਨਾ ਸਿਸਟਮ ਹੈ, ਅਜੀਬੋ ਗਰੀਬ ਹਿਸਾਬ ਕਿਤਾਬ ਲਾਇਆ ਹੋਇਆ। ਔਰ ਇਹਦਾ ਆਪਣਾ ਰੰਡੀ ਰੋਣਾ ਵਾ, ਉਹਦੇ ਬਾਅਦ ਉਹ ਆਪਣਾ ਜਿਹੜਾ ਦੂਸਰਾ ਵਾ ਉਹ ਆਪਣਾ ਸੁਹੇਲ ਅਫਰੀਦੀ, ਉਹਦਾ ਆਪਣਾ ਰੰਡੀ ਰੋਣਾ ਪਿਆ ਹੋਇਆ। ਉਹ ਕਹਿ ਰਿਹਾ ਕਿ ਭਾਈ ਮੈਨੂੰ ਮੰਨ ਲਵੋ ਕਿ ਮੈਂ ਹੁਣ ਇhtਜਾਜੀ ਹੋ ਗਿਆ, ਮੁਜ਼ਾਹਮਤੀ ਹੋ ਗਿਆ, ਦੇਖੋ ਮੈਂ ਕੈਸੇ ਕੈਸੇ ਇੰਟਰਵਿਊ ਦੇ ਕਿੱਦਾਂ ਮੰਜ਼ਰੇ ਆਮ ਤੇ ਆ। ਉਹ ਕਹਿੰਦਾ ਕਿ ਜੀ ਮੇਰੇ ਇੰਟਰਵਿਊ ਜਿਹੜਾ ਹਾਮਦ ਮੀਰ ਨੇ ਲਿਆ, ਹਾਮਦ ਮੀਰ ਨੇ ਇੱਕ ਤਾਂ ਮੇਰਾ ਇੰਟਰਵਿਊ ਲਿਆ, ਦੂਜਾ ਹਾਮਦ ਮੀਰ ਨੇ ਸਟੈਂਡ ਵੀ ਲੈ ਲਿਆ। ਔਰ ਬਾਬਾ ਜੀ ਕਹਿੰਦੇ ਨੇ ਕਿ ਸਟੈਂਡ ਪੂਰਾ ਲਿਆ ਕਿ ਅੱਧਾ? ਕੀ ਮਤਲਬ? ਬਾਬਾ ਜੀ ਕਹਿੰਦੇ ਇੱਕ ਪੂਰਾ ਸਟੈਂਡ ਹੁੰਦਾ ਨਾ ਜਿੱਦਾਂ ਮੋਟਰਸਾਈਕਲਾਂ ਚੁੱਕ ਕੇ ਖੜੀ ਕਰੀ ਦੀ, ਇੱਕ ਅੱਧਾ ਸਟੈਂਡ ਹੁੰਦਾ ਉਹ ਸਾਈਡ ਤੇ ਕਰਕੇ ਮੋਟਰਸਾਈਕਲਾਂ ਹਲਕੀ ਜਿਹੀ ਮੁੱਦੀ ਕਰਕੇ ਉਹਦੇ ਤੇ ਖੜੀ ਕਰ ਦਈਦੀ ਹੈ। ਕਿਸ ਕਿਸਮ ਦਾ ਸਟੈਂਡ ਲਿਆ ਉਹਨੇ? ਕੀ ਯਾਰ ਸਾਈਕਲ ਸਟੈਂਡ ਵੀ ਹੁੰਦਾ, ਬਾਬਾ ਜੀ ਕਹਿੰਦੇ ਉਹ ਵੀ ਹੁੰਦਾ, ਲੇਕਿਨ ਭਾਈ ਉਹ ਇੱਦਾਂ ਦੇ ਸਟੈਂਡ ਲੈਂਦਾ, ਹੋਰ ਇਸ ਤੋਂ ਇਲਾਵਾ ਹੋਰ ਕੋਈ ਸਟੈਂਡ ਨਹੀਂ ਲੈ ਸਕਦਾ। ਇੰਨੀ ਉਹ ਦੋ ਮੂੰਹ ਵਾਲਾ ਸੱਪ ਜਿਹੜਾ ਨਾ, ਹਾਂ ਇੰਨੀ ਉਹਦੇ 'ਚੋਂ ਹਿੰਮਤ ਨਹੀਂ ਕਿ ਕੋਈ ਹੋਰ ਸਟੈਂਡ ਲੈ ਲਵੇ। ਉਹ ਇਹੀ ਸਾਈਕਲ ਸਟੈਂਡ ਲੈ ਸਕਦਾ ਜਾਂ ਮੋਟਰਸਾਈਕਲ ਦਾ ਲੈ ਸਕਦਾ, ਹੋਰ ਕੋਈ ਨਹੀਂ ਲੈ ਸਕਦਾ। ਤੇ ਬਾਬਾ ਜੀ ਕਹਿੰਦੇ ਕਿਹੜਾ ਲਿਆ? ਮੈਂ ਕਿਹਾ ਯਾਰ ਉਹ ਤੇ ਕਹਿ ਰਿਹਾ ਕਿ ਮੇਰੇ ਵਾਸਤੇ ਸਟੈਂਡ ਲਿਆ, ਮੇਰਾ ਉਹਨੇ ਚਲਾ ਦਿੱਤਾ। ਇਹ ਹੱਸਣ ਵਾਲੀ ਗੱਲ ਹੈ, ਬਸ ਯਕੀਨ ਕਰੋ ਕਿ ਕੀ ਹੋ ਗਿਆ ਯਾਰ ਸੁਹੇਲ ਖਾਨ ਅਫਰੀਦੀ। ਉਹ ਬਈ ਜਿਹੜੀਆਂ ਤੇਰੀਆਂ ਟੋਰਾਂ ਸੀਗੀਆਂ, ਲੋਕ ਤੇਰੇ ਵੱਲ ਦੇਖਦੇ ਸੀਗੇ, ਹੁਣ ਨਹੀਂ ਦੇਖਦੇ, ਹੁਣ ਤੱਕ ਗਾਲਾਂ ਬੰਦੇ ਕੱਢ ਰਹੇ ਨੇ। ਤੇਰੇ ਵੱਲ ਦੇਖਦੇ ਸੀਗੇ ਕਿ ਬਈ ਇਹ ਉਹ ਸ਼ਖਸ ਆ ਜਿਹੜਾ ਕਿ ਮੁਜ਼ਾਹਮਤ ਬਰਪਾ ਕਰ ਦੇਗਾ ਇਮਰਾਨ ਖਾਨ ਵਾਸਤੇ, ਜਿਹਨੇ ਆਂਦੇ ਕਿਹਾ ਸੀਗਾ ਬਈ ਇਸਕਾ ਉਸਕਾ ਤੇ ਕੁਸਕਾ ਨਹੀਂ, ਹਾਂ ਮੈਂ ਇਮਰਾਨ ਖਾਨ ਦਾ, ਲੇਕਿਨ ਇਸਕਾ ਉਸਕਾ ਤੇ ਕੁਸ ਦਾ ਨਿਕਲਿਆ, ਕਿਸੇ ਦਾ ਹੋਰ ਦਾ ਨਹੀਂ ਨਿਕਲਿਆ, ਇਸਕਾ ਉਸਕਾ ਤੇ ਕੁਸ का निकला कुछ वो आके कहता कि इस बार मैं इश्क इमरान में मारा जाऊँ। ਉਹ ਭਾਈ ਤੂੰ ਤਾਂ ਇਸ਼ਕ ਜਰਨੈਲ 'ਚ ਮਾਰਿਆ ਗਿਆ ਹੈ, ਤੂੰ ਆਪਣੀ ਸਾਰੀ ਕਿੱਤੀ ਕਰਾਈ ਆ। ਹੁਣ ਪ੍ਰੋਬਲਮ ਆ, ਹੁਣ ਸਾਨੂੰ ਸਮਝ ਨਹੀਂ ਆ ਰਿਹਾ ਇਮਰਾਨ ਖਾਨ ਨੂੰ ਜਿਹੜਾ ਨਾ ਉਹ ਬਿਲਕੁਲ ਛੁਪਾ ਲਿਆ ਗਿਆ। ਸਾਨੂੰ ਸਮਝ ਨਹੀਂ ਆਉਂਦੀ ਭਾਈ, ਪ੍ਰੂਫ ਆਫ ਲਾਈਫ ਨਹੀਂ ਉਹਦਾ ਸਾਹਮਣੇ ਦੇ ਰਿਹਾ। ਹੁਣ ਆ ਸੂਬਾ ਬੰਦ ਕਰਨ ਦਾ ਵਕਤ ਆ, ਆਪਣੀਆਂ ਬਗੈਰਤੀਆਂ ਬੇਸ਼ਰਮੀਆਂ ਬੰਦ ਕਰ, ਇੰਟਰਵਿਊ ਵਾਲੀਆਂ ਸੂਬਾ ਬੰਦ ਕਰ, ਜਿਹੜਾ ਅਸਰ ਕੰਮ ਕਰਨ ਵਾਲਾ पूरा केपी बंद कर, तहरीक बर्पा कर ते कह देखो मैं पूरा केपी के बंद कर दिता। हुण बाकी पब्लिक जिहड़ी आ वो पंजाब बंद करे, वो सिंध बंद करे, देख पब्लिक कर दी, पब्लिक निकलेगी। और इस टाइम निकलना चाहिए, यकीन करो मैंने बड़ी हैरानगी आ। कह रहे कि यार वो सिर्फ पानी टेस्ट कर रहा, चेक कर रहा कि बई की रिएक्शन आंदा अगर असीं इमरान खान नाल कोई गलत हरकत इदां दी अल्लाह ना करे कोई करिए। ते वो जिहड़ा हालांकि इन्होंने अपने चट्ठू बट्टे भी छड्डे विच, वो जिहड़ा अपना आ रहा महाज वाला जिहड़ा वजात एस खान जिहड़ा वो भी आके उन्हें कहा जी वो अंदरों खबर आ रही है कि जी इमरान खान जिहड़ा अल्लाह ना करे वो नहीं रहा साढ़े च, ये वो इदां दी खबरां वो दे रहे बगैर भी। हुण कुछ लोग कह रहे हैं यार फौजी टाउट है, फौजी जड़ियां ना खबरां दे रहे, लेकिन कुछ लोग यह भी कह रहे हैं कि बई वो आ तो गल ठीक है तो टाउट ही, लेकिन इस गल का सबूत किस तरह मिले? हुण मुलाकात होए पता लगे ना सानू। ਹੁਣ ਤੇ ਇਮਰਾਨ ਖਾਨ ਦਾ 6 ਮਹੀਨੇ ਤੋਂ ਨਾ ਕੋਈ ਬਿਆਨ ਸਾਹਮਣੇ ਆਇਆ, ਨਾ ਕਿਸੇ ਨਾਲ ਮੁਲਾਕਾਤ ਸਾਹਮਣੇ ਆਈ ਹੈ। ਅਸੀਂ ਕਿਸ ਤਰ੍ਹਾਂ ਕੀ ਕਹਿ ਸਕਦੇ ਹਾਂ ਬਾਈ ਇਹਨੂੰ ਗਲਤ ਪ੍ਰੂਫ ਕਰਨ ਵਾਸਤੇ ਆ ਸਾਰੀ ਜਿਹੜਾ ਪ੍ਰੋਪੇਗੈਂਡਾ ਹੋ ਰਿਹਾ, ਇਹਦੇ ਨਾਲ ਮੁਲਾਕਾਤ ਜ਼ਰੂਰੀ ਹੈ। ਬਈ ਮੁਲਾਕਾਤ ਤਾਂ ਨਹੀਂ ਕਰਵਾਉਣਗੇ, ਅੱਜ ਭੈਣਾਂ ਗਈਆਂ ਠੀਕ ਆ, ਅੱਜ ਵੀ ਮੁਲਾਕਾਤ ਨਹੀਂ ਹੋਈ, ਉਹਨਾਂ ਨੇ ਕਰਵਾਉਣੀ ਨਹੀਂ ਮੁਲਾਕਾਤ। ਉਹਨਾਂ ਨੇ ਆ ਪ੍ਰੋਪੇਗੈਂਡਾ ਹੀ ਤੁਹਾਡੇ ਤੱਕ ਫੈਲਾਉਣਾ, ਤੁਹਾਡੇ ਨਾਲ ਜ਼ਹਿਨ ਸਾਜ਼ੀ ਕਰਕੇ ਤੁਹਾਨੂੰ ਜਿਹੜਾ ਨਾ ਉਹ ਖਪਾ ਮਾਰ ਕੇ ਤੁਹਾਨੂੰ ਬਿਲਕੁਲ ਸਵਾ ਦੇਣਗੇ ਕਿ ਜਦੋਂ ਅਸਲੀ ਅਸੀਂ ਇਹ ਗੇਮ ਕਰਨ ਇੱਦਾਂ ਦੀ ਕੋਈ ਗਲਤ ਇਤਲਾਹ ਆਵੇ ਤੇ ਤੁਸੀਂ ਉਸ ਤਰ੍ਹਾਂ ਹੀ ਬਸ ਠੰਡੇ ਹੋ ਕੇ ਪਏ ਰਹੋ। ਹਾਲਾਂਕਿ ਹੋਣਾ ਨਹੀਂ ਠੰਡਾ, ਹੁਣ ਵੀ ਠੰਡਾ ਨਹੀਂ ਹੋਣਾ ਚਾਹੀਦਾ, ਹੁਣ ਵੀ ਨਿਕਲਣਾ ਚਾਹੀਦਾ, ਸੜਕਾਂ ਬੰਦ ਕਰਨੀਆਂ ਚਾਹੀਦੀਆਂ। ਪੀਟੀਆਈ ਨੂੰ ਨਜ਼ਰ ਆ, ਲੇਕਿਨ ਪੀਟੀਆਈ ਵਾਲੇ ਸਾਰੇ ਦੇ ਸਾਰੇ ਦਗੜ ਦੱਲੇ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਨੇ, ਉਹਨਾਂ ਕੋਲ ਕੱਖ ਨਹੀਂ ਹੋਣਾ, ਉਹਨਾਂ ਨੇ ਇੱਦਾਂ ਹੀ ਬਗੈਰਤੀ ਬੇਸ਼ਰਮੀ ਕਰਦੀ ਰਹਿਣੀ ਆ। ਔਰ ਆਵਾਮ ਵੀ ਸਾਡੀ, ਮੈਂ ਕਹਿੰਦਾ ਵਾ ਕਿ ਉਹ ਸਹੀ, ਮੈਂ ਕਹਿੰਦਾ ਵਾ ਨਾ ਕਿ ਫਿਰ ਉਹ 25 ਕਰੋੜ ਕੀੜੇ ਮਕੌੜੇ ਹਸ਼ਰਾਤੁਲ ਅਰਦ ਨੇ। ਇਹ ਹਸ਼ਰਾਤੁਲ ਅਰਦ ਜਿਹੜਾ ਨਾ ਉਹ ਲੰਮੇ ਪਏ ਹੋਇਆ, ਇਹਨਾਂ ਨੂੰ ਇੱਦਾਂ ਦੀ ਜਿਹੜਾ ਅੱਜ ਫੈਸਲਾ ਕੀਤਾ, ਇੱਦਾਂ ਦੀ ਕਾਰਵਾਈ ਕਰਕੇ ਇਹਨਾਂ ਨੂੰ ਡਰਾ ਦਿੱਤਾ ਜਾਂਦਾ, ਧਮਕਾ ਦਿੱਤਾ ਜਾਂਦਾ, ਇਹ ਫਿਰ ਡਰ ਕੇ ਬਹਿ ਜਾਂਦੇ ਆ। ਹਾਂਜੀ, ਇਹ ਆਪਣਾ ਲੀਡਰ ਵੀ ਇਹਨਾਂ ਨੇ ਇੱਦਾਂ ਹੀ ਗਵਾਇਆ, ਜੇਲ੍ਹ ਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਭਜਵਾਇਆ। ਹਾਲਾਂਕਿ ਇਹਨਾਂ ਦੀ ਜ਼ਰੂਰਤ ਹੈ ਸੀ ਇਮਰਾਨ ਖਾਨ ਨੂੰ ਹੱਥ ਲਾ ਦੇਣ। ਕਿੰਨਾ ਪਹਿਲੇ ਇਹਨਾਂ ਨੇ ਕੋਸ਼ਿਸ਼ ਕੀਤੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ, ਲੋਕ ਉੱਥੇ ਇਕੱਠੇ ਸੀ, ਜ਼ਮਾਨ ਪਾਕ ਨਹੀਂ ਜਾਣ ਦਿੱਤਾ ਇਮਰਾਨ ਖਾਨ ਨੂੰ। ਫਿਰ ਕਿੱਦਾਂ ਲੈ ਕੇ ਗਏ 9 ਮਈ ਦੇ ਬਾਅਦ?
ਹਾਂਜੀ 9 ਮਈ ਕਰਵਾ ਕੇ ਆਵਾਮ ਨੂੰ ਡਰਾ ਕੇ ਜ਼ੁਲਮ ਜ਼ਬਰ ਕਰਕੇ ਆਵਾਮ ਡਰ ਗਈ। ਡਰ ਨਹੀਂ ਸੀਗਾ, ਉਹਨੇ ਡਰ ਗਈ। ਲੇਕਿਨ ਅਗਰ ਉੱਥੇ ਕਸ਼ਮੀਰੀ ਕੌਮ ਹੁੰਦੀ, ਜਿੱਦਾਂ ਕਸ਼ਮੀਰੀ ਅੱਜ ਖੜੇ ਆ, ਸ਼ਹਾਦਤਾਂ ਵੀ ਦਿੱਤੀਆਂ ਉਹਨਾਂ ਨੇ, ਕੁਰਬਾਨੀਆਂ ਵੀ ਦਿੱਤੀਆਂ, ਲੇਕਿਨ ਅੱਜ ਖੜੇ ਆ। ਅਗਰ ਇਹ ਕੌਮ ਵੀ ਇੱਦਾਂ ਦੀ ਹੁੰਦੀ ਕਸ਼ਮੀਰੀ, ਤਾਂ ਉਹਨਾਂ ਦੀ ਜ਼ਰੂਰਤ ਨਹੀਂ ਸੀ ਇਮਰਾਨ ਖਾਨ ਨੂੰ ਉਦੋਂ ਵੀ ਗ੍ਰਿਫਤਾਰ ਕਰ ਦਿਓ। ਉਹਨਾਂ ਨੇ ਦੇਖ ਲਿਆ ਕਿ ਕੌਮ ਡਰ ਗਈ ਆ, ਹੁਣ ਫੜ ਲਓ, ਹੁਣ ਗਾਇਬ ਕਰ ਦਿਓ। ਹੁਣ ਕੌਮ ਨੂੰ ਸਵਾਦ ਹੈ, ਸੁੱਤੀ ਪਈ ਹੈ ਕੌਮ, ਕੋਈ ਰਿਐਕਸ਼ਨ ਨਹੀਂਗਾ। ਹੁਣ ਜੋ ਅਸੀਂ ਕਰਨਾ ਚਾਹੀਏ ਉਹ ਕਰ ਦਈਏ। ਬੜਾ ਖਤਰਨਾਕ ਕੰਮ ਆ ਜਿਹੜਾ ਹੋਣ ਜਾ ਰਿਹਾ, ਜਾਂ ਇਹਨਾਂ ਬਗੈਰਤਾਂ ਬੇਸ਼ਰਮ ਨੇ ਕਰਤਾ। ਉਹ ਸੁਹੇਲ ਵੜੈਚ ਵਰਗੇ ਬੇਸ਼ਰਮ ਆਦਮੀ ਆ ਕੇ ਅਜੀਬੋ ਗਰੀਬ ਸਟੇਟਮੈਂਟ ਦੇ ਰਹੇ ਕਿ ਮੈਂ ਤਾਂ ਇਮਰਾਨ ਖਾਨ ਦੇ ਨਾਲ, ਮੈਨੂੰ ਤਾਂ ਉਹਦੇ ਨਾਲ ਕੋਈ ਪ੍ਰੋਬਲਮ। ਹੁਣ ਇੱਦਾਂ ਦਾ ਜਿਹੜਾ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਆ ਕੇ ਉਹ ਇਮਰਾਨ ਖਾਨ ਦੇ ਨਾਲ ਖੜਾ ਹੋਣ ਦੀ ਗੱਲ ਕਰੇ, ਅਤੇ ਇਹ 'ਚ ਕੀ ਸਮਝ ਆਉਂਦੀ ਹੈ ਕਿ ਆਪਣੇ ਕੱਪੜੇ ਝਾੜੇ ਨੇ ਕਿ ਭਾਈ ਹੁਣ ਅੱਗੇ ਜੋ ਵੀ ਹੋਣਾ ਸਾਨੂੰ ਨਾ ਕੋਈ ਆ ਕੇ ਫੜ ਲਵੇ ਕਿ ਵੀ ਤੂੰ ਵੀ ਇਮਰਾਨ ਖਾਨ ਦੇ ਖਿਲਾਫ ਬਕਵਾਸੀਅਤ ਕਰਦਾ ਸੀ, ਤੂੰ ਵੀ ਇਸ ਹੱਕ 'ਚ ਸੀ ਕਿ ਇਮਰਾਨ ਖਾਨ ਨਾਲ ਆ ਜ਼ੁਲਮ ਹੋਵੇ। ਔਰ ਬਾਕੀ ਜਿਹੜੇ ਚੱਟੂ ਬੱਟੇ ਹਕੂਮਤੀ ਆ, ਇਹ ਬਚ ਜਾਣਗੇ। ਇੱਥੇ ਕੋਈ ਨਹੀਂ ਬਚਣਾ, ਨਾ ਇੱਥੇ ਜਰਨੈਲ ਬਚਣਾ, ਨਾ ਇੱਥੇ ਜਰਨੈਲਾਂ ਦੇ ਲਿਆ ਹੋਏ ਫਾਰਮ 47 ਵਾਲੇ ਬਚਣੇ ਆ। ਬਾਂਦਰ ਦੇਖ ਲਓ ਜਿਹੜਾ ਉੱਠ ਕੇ ਆ ਕੇ ਫਾਲਸ ਲੈਕ ਦੀ ਨਵੀਦ ਸੁਣਾ ਰਿਹਾ ਹਰਾਮਜ਼ਾਦਾ ਖੰਜ਼ੀਰ, ਡਿੰਟੋਨਿਕ ਵਾਲਾ ਬਾਂਦਰ। ਬਈ ਇਹਨੇ ਬਚ ਜਾਣਾ, ਇੱਥੇ ਕੌਣ ਬਚਣਾ ਮੈਨੂੰ ਦੱਸੋ। ਬਈ ਖੁਦਾ ਦਾ ਖੌਫ ਕਰੋ, ਇਮਰਾਨ ਖਾਨ ਨੂੰ ਰਿਹਾ ਕਰੋ। ਆ ਬਗੈਰਤੀ ਬੇਸ਼ਰਮੀ ਜਿਹੜੀ ਨਾ ਉਹ ਛੱਡੋ, ਕੋਈ ਕਰਨ ਵਾਲੀ ਗੱਲ ਜਿਹੜੀ ਨਾ ਉਹ ਕਰੋ।